2014 ਤੋਂ 2021 ਐਂਡ ਤੱਕ ਤੁਸੀਂ ਦੇਖਦੇ ਹੋ ਤੇ ਹਰ ਚੜ੍ਹਦੇ ਸੂਰਜ ਦੇ ਨਾਲ ਉਹ ਇੱਕ ਤੋਂ ਬਾਅਦ ਇੱਕ ਆਪਣਾ ਏਜੰਡਾ ਅਨਲੀਸ਼ ਕਰਦੇ ਰਹੇ ਵਾਇਲੈਂਟਲੀ। ਹੁਣ ਜਿਸ ਲੈਵਲ ਦੀਆਂ ਭੜਕਾਊ ਤਕਰੀਰਾਂ ਕਿ ਮੁਸਲਮਾਨਾਂ ਦੀ ਨਸਲਕੁਸ਼ੀ 20 ਕਰੋੜ, ਹੁਣ ਵਕਤ ਆ ਗਿਆ ਹਿੰਦੂ ਸ਼ਸਤਰ ਚੁੱਕ ਲੈ, ਇਕੱਲੇ ਹਿੰਦੂ ਸਾਧੂ ਨਹੀਂ, ਜਿਹੜੀਆਂ ਉਹਨਾਂ ਦੀਆਂ ਸਾਧਵੀਆਂ ਵੀ ਹੈ, ਔਰ ਰੋਹਿੰਗਿਆ ਵਾਂਗ ਇਹਨਾਂ ਨੂੰ ਕਲੀਨ ਕਰ ਦਿਓ। ਪਰ ਤੁਹਾਨੂੰ ਨਾ ਮੋਦੀ, ਨਾ ਅਮਿਤ ਸ਼ਾਹ, ਨਾ ਮੋਹਨ ਭਾਗਵਤ ਕਿਸੇ ਲੈਵਲ ਤੇ ਵੀ ਉਹਦੀ ਕੰਡੈਮਨੇਸ਼ਨ ਨਹੀਂ। ਦਿੱਲੀ ਦੇ ਵਿੱਚ ਟਰੰਪ ਬੈਠਾ ਹੈ, ਮੁਸਲਮਾਨਾਂ ਤੇ ਹਮਲੇ ਹੁੰਦੇ ਨੇ, ਮਸੀਤਾਂ ਤੇ ਕਬਜ਼ੇ ਹੁੰਦੇ ਨੇ, ਜੇ 10 ਬੰਦੇ ਅੰਦਰ ਦਿੱਤੇ ਗਏ ਨੇ ਉਹ ਮੁਸਲਮਾਨ ਨੇ, ਉਹਨਾਂ ਨੇ ਕਿਹਾ ਜੀ ਇਹਨਾਂ ਨੇ ਟ੍ਰਿਗਰ ਕੀਤੇ ਨੇ। ਭਾਰਤ ਦੇ ਕਈ ਸਕੂਲਾਂ 'ਚ ਸਟੂਡੈਂਟਸ ਨੂੰ ਚੁਕਾਈ ਗਈ ਹਿੰਦੂ ਰਾਸ਼ਟਰ ਬਣਾਉਣ ਦੀ ਸਹੁੰ, ਲੜੋ ਮਰੋ, ਜੇ ਲੋੜ ਪਈ ਤਾਂ ਮਾਰੋ, ਇਹ ਉਹਨਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ। ਇੰਡੀਆ 'ਚ ਜੋ ਨਾਜ਼ੀ ਜਰਮਨੀ 1930 'ਚ ਜਿਸ ਹੱਦ ਤੱਕ ਪਹੁੰਚ ਗਿਆ ਸੀ, ਹੁਣ ਉਹ ਫਾਈਨਲ ਸਟੇਜ ਹੀ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਗੱਲ ਕਰੀਏ ਹੁਣ ਭਾਰਤ ਦੇ ਹਵਾਲੇ ਨਾਲ, ਮਤਲਬ ਹਿੰਦੂਤਵੀ ਏਜੰਡੇ ਦੀ। ਜਦੋਂ ਅਸੀਂ ਦੇਖ ਰਹੇ ਹਾਂ, ਮਤਲਬ ਇਹ ਪਹਿਲਾਂ ਤੋਂ ਹੀ ਦੇਖਿਆ ਜਾ ਰਿਹਾ ਸੀਗਾ, ਜਦੋਂ ਤੋਂ 2014 ਤੋਂ ਇਹ ਐਲਾਨ ਕੀਤਾ ਕਿ ਹੁਣ ਅਸੀਂ ਭਾਰਤ ਨੂੰ ਜਿਹੜਾ ਆ ਉਹ ਡਿਕਲੇਅਰ ਕਰ ਦੇਣਾ ਹਿੰਦੂ ਸਟੇਟ, ਉਸ ਲੈਵਲ 'ਤੇ ਕੰਮ ਕਰਨਾ ਸ਼ੁਰੂ ਹੋਇਆ। ਹੌਲੀ ਹੌਲੀ ਉਹਦੇ 'ਤੇ ਅਗਰੈਸਿਵਲੀ ਹੋਰ ਅੱਗੇ ਕਦਮ ਪੁੱਟੇ ਗਏ ਆ। ਅਤੇ ਹੁਣ ਜਦੋਂ ਦੂਜੀ ਵਾਰ ਸਰਕਾਰ ਬਣੀ ਹੈ, ਮੋਦੀ ਹੁਕੂਮਤ ਹੋਂਦ ਦੇ ਵਿੱਚ ਆਈ ਹੈ, ਅਤੇ ਉਹ ਗੱਲ ਵਾਇਲੈਂਸ 'ਤੇ ਅੱਗੇ ਮਤਲਬ ਕਿਸ ਲੈਵਲ ਤੱਕ ਜਾ ਰਹੀ ਹੈ, ਸਾਨੂੰ ਸਾਰਿਆਂ ਨੂੰ ਦੇਖਣ ਦੇ ਵਿੱਚ ਆ ਰਿਹਾ ਹੈ। ਹੁਣ ਜਿਹੜੀ ਇਹ ਕਾਨਫਰੰਸ ਵੀ ਹੋਈ ਹੈ, ਜਿੱਥੋਂ ਇਹ ਗੱਲ ਸਿੱਧੀ ਮੁਸਲਮਾਨਾਂ ਦੇ ਜੈਨੋਸਾਈਡ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ, ਮਤਲਬ ਇਹ ਸਿੱਧੇ ਲੈਵਲ ਦੇ ਉੱਤੇ ਇਸ਼ਾਰਾ ਨਹੀਂ ਕੀਤਾ ਜਾ ਰਿਹਾ, ਹੁਣ ਤੇ ਸਿੱਧਾ ਇਹ ਕਿਹਾ ਜਾ ਰਿਹਾ ਵੀ ਅਸੀਂ ਕੀ ਕਰਨ ਜਾ ਰਹੇ ਹਾਂ। ਸੋ ਆਉਣ ਵਾਲਾ ਜਿਹੜਾ ਵਰ੍ਹਾ ਹੈ 2022, ਕੀ ਇਹ ਗੱਲ ਸਿੱਧੀ ਤੌਰ 'ਤੇ ਮੰਨੀ ਜਾਵੇ ਵੀ ਹੁਣ ਉਹ ਸਿੱਧੀ ਜਿਹੜੀ ਵਾਇਲੈਂਸ ਹੈ ਉਹ ਕਰਨ ਦੇ ਉੱਤੇ ਉਤਾਰੂ ਹੋ ਰਹੇ ਆ? ਦੇਖੋ, ਅਸੀਂ ਕੱਲ੍ਹ ਵੀ ਇਸ ਨੂੰ ਟੱਚ ਬੇਸ ਕੀਤਾ ਸੀ ਕਿ 2014 'ਚ ਮੋਦੀ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਮੋਹਨ ਭਾਗਵਤ ਨੇ ਜਿੱਥੇ 1000 ਸਾਲ ਦੀ ਗੁਲਾਮੀ ਬਾਅਦ ਹਿੰਦੂ ਰਾਸ਼ਟਰ ਦੀ ਆਜ਼ਾਦੀ ਦੀ ਗੱਲ ਕੀਤੀ, ਉੱਥੇ ਉਹਨੇ ਬੜੇ ਫੋਰਸਫੁਲੀ ਕਿਹਾ ਸੀ ਕਿ 2020 ਤੱਕ ਭਾਰਤ ਦੇ ਵਿੱਚ ਹਰ ਇੱਕ ਨੂੰ ਹਿੰਦੂ ਬਣਾ ਦਿੱਤਾ ਜਾਏਗਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਪਾਸੇ RSS ਦਾ ਇਹ ਸਟੈਂਸ ਸੀ, ਲੇਕਿਨ ਦੂਸਰੇ ਪਾਸੇ ਜਿਹੜੀ ਪੋਲੀਟੀਕਲ ਜੁਮਲੇਬਾਜ਼ੀ ਮੋਦੀ ਜਾਂ ਅਮਿਤ ਸ਼ਾਹ ਕਰਦੇ ਰਹੇ, ਸਭ ਕਾ ਸਾਥ ਸਭ ਕਾ ਵਿਕਾਸ, ਸੋ ਇੱਕ ਸਮੋਕ ਸਕਰੀਨ ਉਹਨਾਂ ਨੇ ਕ੍ਰੀਏਟ ਕੀਤੀ ਹੋਈ ਸੀ ਕਿ ਅਸੀਂ ਤਾਂ ਸਭ ਨੂੰ ਨਾਲ ਲੈ ਕੇ ਚੱਲਣਾ। ਔਰ ਇਸ ਤੋਂ ਇਲਾਵਾ ਜਿਹੜਾ ਇੱਕ ਫੇਕ ਗੁਜਰਾਤ ਮਾਡਲ, ਹਾਲਾਂਕਿ ਗੁਜਰਾਤ 'ਚ ਬੁਰਾ ਹਾਲ ਹੈ, ਪਰ ਇਹਨਾਂ ਦਾ ਕਿਉਂਕਿ ਪ੍ਰੋਪੇਗੈਂਡਾ ਇਹਨਾਂ ਦੀ ਸਭ ਤੋਂ ਪਾਵਰਫੁਲ ਵਿਕਟ ਹੈ। ਪਹਿਲੇ ਦਿਨ ਤੋਂ ਇਹ ਚਾਣਕਿਆ ਪੁੱਤਰ ਇਸ ਗੱਲ ਨੂੰ ਸਮਝਦੇ ਨੇ। ਔਰ ਗੁਜਰਾਤ 'ਚ ਮੋਦੀ ਦੇ ਚੀਫ ਮਿਨਿਸਟਰ ਕਾਲ ਨੂੰ ਇਹਨਾਂ ਨੇ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਉਹਨੇ ਗੁਜਰਾਤ ਸੋਨੇ ਦਾ ਬਣਾ ਦਿੱਤਾ ਹੈ, ਹਾਲਾਂ ਹਕੀਕਤ ਬਿਲਕੁਲ ਇਹਦੇ ਉਲਟ ਸੀ। ਉਸ ਦੇ ਥੱਲੇ ਉਹ ਹਿੰਦੂ ਹਿਰਦੇ ਸਮਰਾਟ ਜੋ ਮੁਸਲਮਾਨਾਂ ਦੀ ਨਸਲਕੁਸ਼ੀ 2002 'ਚ ਕੀਤੀ, ਸਿੱਖ ਕਿਸਾਨ ਜਿਹੜੇ 50 ਸਾਲ ਤੋਂ ਉੱਥੇ ਬੈਠੇ ਸੀ ਕੱਛ ਏਰੀਏ ਦੇ ਵਿੱਚ, ਉਹਨਾਂ ਨੂੰ ਬੇਜ਼ਮੀਨੇ ਕੀਤਾ। ਸੋ ਇੱਥੋਂ ਸ਼ੁਰੂ ਹੋਇਆ। ਜੇ ਤੁਸੀਂ ਇਸ 2014 ਤੋਂ 2021 ਐਂਡ ਤੱਕ ਤੁਸੀਂ ਦੇਖਦੇ ਹੋ ਤੇ ਹਰ ਚੜ੍ਹਦੇ ਸੂਰਜ ਦੇ ਨਾਲ ਉਹ ਇੱਕ ਤੋਂ ਬਾਅਦ ਇੱਕ ਆਪਣਾ ਏਜੰਡਾ ਅਨਲੀਸ਼ ਕਰਦੇ ਰਹੇ ਵਾਇਲੈਂਟਲੀ। ਔਰ ਉਹਦੇ ਲਈ ਕੋਈ ਤੁਸੀਂ ਦੇਖੋਗੇ ਕਿ ਤੁਹਾਨੂੰ ਚੇਨ ਆਫ ਕਮਾਂਡ ਸਿੱਧੇ ਤੌਰ ਦੇ ਉੱਤੇ ਉਹਦੀ ਕੋਈ ਜ਼ਿੰਮੇਵਾਰੀ ਲੈਂਦੀ ਨਜ਼ਰ ਨਹੀਂ ਆਏਗੀ, ਲੇਕਿਨ ਉਹਦੇ ਨਾਲ ਉਹ ਡਿਸਐਸੋਸ਼ੀਏਟ ਕਰਦੀ ਵੀ ਤੁਹਾਨੂੰ ਨਜ਼ਰ ਨਹੀਂ ਆਏਗੀ। ਹੁਣ ਜਿਵੇਂ ਤੁਸੀਂ ਹਰਿਦੁਆਰ ਦੀ ਉਸ ਸੋ ਕਾਲਡ ਸਾਧੂ ਜਾਂ ਸੰਤ ਸੰਸਦ ਦੀ ਗੱਲ ਕੀਤੀ, ਧਰਮ ਸੰਸਦ, ਹੁਣ ਜਿਸ ਲੈਵਲ ਦੀਆਂ ਭੜਕਾਊ ਤਕਰੀਰਾਂ ਕਿ ਮੁਸਲਮਾਨਾਂ ਦੀ ਨਸਲਕੁਸ਼ੀ 20 ਕਰੋੜ, ਹੁਣ ਵਕਤ ਆ ਗਿਆ ਹਿੰਦੂ ਸ਼ਸਤਰ ਚੁੱਕ ਲੈ, ਇਕੱਲੇ ਹਿੰਦੂ ਸਾਧੂ ਨਹੀਂ, ਜਿਹੜੀਆਂ ਉਹਨਾਂ ਦੀਆਂ ਸਾਧਵੀਆਂ ਵੀ ਹੈ, ਔਰ ਰੋਹਿੰਗਿਆ ਵਾਂਗ ਇਹਨਾਂ ਨੂੰ ਕਲੀਨ ਕਰ ਦਿਓ। ਪਰ ਤੁਹਾਨੂੰ ਨਾ ਮੋਦੀ, ਨਾ ਅਮਿਤ ਸ਼ਾਹ, ਨਾ ਮੋਹਨ ਭਾਗਵਤ ਕਿਸੇ ਲੈਵਲ 'ਤੇ ਵੀ ਉਹਦੀ ਕੰਡੈਮਨੇਸ਼ਨ ਨਹੀਂ, ਔਰ ਕੋਈ ਅਰੈਸਟ ਨਹੀਂ। ਹੁਣ ਜਿਸ ਉਹ ਕਾਲੂ ਮਹਾਰਾਜ, ਕਾਲੀਚਰਨ ਮਹਾਰਾਜ ਦੀ ਬੜੀ ਅਰੈਸਟ ਦੀ ਗੱਲ ਕਰ ਰਹੇ ਨੇ, ਉਹ ਵੀ ਇਸ ਲਈ ਕਿਉਂਕਿ ਇਹ ਜਿਹੜੀ ਧਰਮ ਸੰਸਦ ਉਹਨਾਂ ਨੇ ਕੀਤੀ ਉਹ ਰਾਏਪੁਰ 'ਚ ਕੀਤੀ, ਜਿਹੜੀ ਛੱਤੀਸਗੜ੍ਹ 'ਚ ਹੈ, ਜਿਸ ਛੱਤੀਸਗੜ੍ਹ 'ਚ ਕਾਂਗਰਸ ਦੀ ਹਕੂਮਤ ਹੈ। ਔਰ ਉਹ ਛੱਤੀਸਗੜ੍ਹ ਦੀ ਪੁਲਿਸ ਨੇ ਜਾ ਕੇ
ਉਹਨੂੰ ਜਿਹੜਾ ਹੈ ਉਹ ਕਾਲੀ ਚਰਨ ਨੂੰ ਜਿਹੜਾ ਉੱਥੋਂ ਮੱਧ ਪ੍ਰਦੇਸ਼ ਚੋਂ ਗ੍ਰਿਫਤਾਰ ਕੀਤਾ ਹੈ। ਹਾਲਾਂ ਉਹਨੇ ਕੋਈ ਮੁਸਲਮਾਨਾਂ ਦੇ ਖਿਲਾਫ ਉਹਦੀ ਕੋਈ ਸਟੇਟਮੈਂਟ ਨਹੀਂ ਸੀ, ਉਹ ਤਾਂ ਸਿਰਫ ਗਾਂਧੀ ਦੇ ਨਾਂ ਨੂੰ ਸੀ ਕਿ ਗਾਂਧੀ ਨੂੰ ਉਹਨੇ ਅਬਿਊਜ਼ ਕੀਤਾ ਹੈ। ਸੋ ਉਹ ਤਾਂ ਕਾਂਗਰਸ ਨੂੰ ਪਾਰਟੀ ਦਾ ਆਪਣਾ ਉਨੇ ਕੁ ਲੈਵਲ ਤੇ, ਲੇਕਿਨ ਜਿਹੜਾ ਓਪਨ ਜੈਨੋਸਾਈਡ ਦੀ ਕਾਲ ਹਰਿਦੁਆਰ ਦੀ ਸੰਸਦ ਚੋਂ ਨਿਕਲਦੀ ਹੈ ਉਸ ਦੇ ਉੱਤੇ ਕੋਈ ਅਜੇ ਤੱਕ ਤੁਹਾਨੂੰ ਨਾ ਰਿਐਕਸ਼ਨ ਦੇਖਣ ਨੂੰ ਮਿਲਦਾ ਹੈ ਇਹਨਾਂ ਦੇ ਕਿਸੇ ਲੈਵਲ ਤੋਂ। ਸੋ ਇਹ ਦੱਸ ਰਿਹਾ, ਇਹ ਖੌਫਨਾਕ ਹੈ। ਔਰ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਨਸੀਰੁਦੀਨ ਸ਼ਾਹ ਉਹ ਕਰਨ ਥਾਪਰ ਨੂੰ ਜਦੋਂ ਇੰਟਰਵਿਊ ਦੇ ਰਿਹਾ ਉਹਨੇ ਕਿਹਾ ਜੀ ਹੁਣ ਤਾਂ ਪੁਸ਼ ਉਸ ਪਾਸੇ ਹੋ ਰਿਹਾ ਹੈ ਕਿ ਇੰਡੀਆ ਇਜ਼ ਬੀਇੰਗ ਪੁਸ਼ ਟੂਵਰਡ ਸਿਵਲ ਵਾਰ। ਉਹਨੇ ਉਹ ਲਫ਼ਜ਼ ਇਸਤੇਮਾਲ, ਫਿਰ ਉਹਨੇ ਹਾਲਾਂ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਬਈ ਉਹ ਉਸ ਲੈਵਲ ਦੇ ਨਹੀਂ ਨੇ ਲੋਕ, ਉਹ ਤਾਂ ਬੜੇ ਆਪ ਨੂੰ ਲਿਬਰਲ ਇੰਡੀਅਨ ਸੈਕੂਲਰ ਔਰ ਕੁਝ ਮਾਮਲਿਆਂ 'ਚ ਏਥੀਇਸਟ ਕੋ ਆ ਕੇ ਖੁਸ਼ ਨੇ, ਲੇਕਿਨ ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਇਹ ਗੱਲ ਕਿਸ ਹੱਦ ਤੱਕ ਜਾ ਚੁੱਕੀ ਹੈ। ਔਰ ਇਕੱਲਾ ਇਹ ਨਹੀਂ ਹੈ ਕਿ ਵੀ ਅਸੀਂ ਇੱਕ ਮੁਸਲਮਾਨਾਂ ਜਾਂ ਈਸਾਈਆਂ ਦੇ ਹਵਾਲੇ ਨਾਲ ਵੀ ਗੱਲ ਕੀਤੀ, ਜੋ ਇਹਨਾਂ ਨੇ 25 ਦਸੰਬਰ ਨੂੰ ਚਰਚਾਂ ਦੇ ਉੱਤੇ ਹਮਲੇ ਔਰ ਸਕੂਲਾਂ 'ਤੇ ਔਰ ਜਿਸ ਕਿਸਮ ਦੀਆਂ ਧਮਕੀਆਂ, ਪਰ ਉਹਦੇ ਨਾਲ ਨਾਲ ਕਿਵੇਂ ਉਹ ਹਿੰਦੂ ਪਾਵਰ ਨੂੰ ਅਨਲੀਸ਼ ਕਰ ਰਹੇ ਨੇ। ਅੱਜ ਕਰਨਾਟਕਾ ਗਵਰਨਮੈਂਟ ਨੇ ਲੈਜਿਸਲੇਸ਼ਨ ਲਿਆਂਦਾ, ਹੁਣ ਉੱਥੇ 30,000 ਤੋਂ ਜ਼ਿਆਦਾ ਮੰਦਰ ਜਿਹੜੇ ਨੇ ਉਹ ਜਿਨ੍ਹਾਂ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਥੱਲੇ ਗਵਰਨਮੈਂਟ ਲੈਵਲ ਦਾ ਟਰਸਟ ਉਹਨਾਂ ਨੂੰ ਹੈਂਡਲ ਕਰਦਾ, ਔਰ ਉਹਦੇ 'ਚ ਜਿਹੜੇ 30 ਤੋਂ ਜ਼ਿਆਦਾ ਮੰਦਰ ਐਸੇ ਨੇ ਜਿਨ੍ਹਾਂ ਦੀ ਜਿਹੜੀ ਆਮਦਨ ਹੈ ਸਾਲਾਨਾ ਉਹ 5 ਕਰੋੜ ਤੋਂ ਜ਼ਿਆਦਾ ਹੈ, ਫਿਰ 5-5 ਲੱਖ ਤੋਂ ਜ਼ਿਆਦਾ ਹੈ। ਸੋ ਹੁਣ ਤੱਕ ਉਹ ਗਵਰਨਮੈਂਟ ਕੰਟਰੋਲਡ ਕਰਨਾਟਕਾ ਜਿਹੜੇ ਟਰਸਟ ਨੇ ਉਹਨਾਂ ਨੂੰ ਮੈਨੇਜ ਕਰਦੇ ਨੇ, ਵੱਡੀ ਗਿਣਤੀ 'ਚ ਜਿਹੜੇ ਪੁਜਾਰੀ ਔਰ ਜੋ ਵੀ ਉਹਨਾਂ ਦੀਆਂ ਮਜ਼ਹਬੀ ਰਸਮਾਂ ਨੇ ਉਹਨਾਂ ਨੂੰ ਕਰਨ ਲਈ। ਔਰ ਇਸ ਕਾਨੂੰਨ ਦੇ ਮੁਤਾਬਕ ਕਰਨਾਟਕਾ 'ਚ ਉਹ ਕੰਟਰੋਲ ਖਤਮ ਕਰਕੇ ਉਹਨਾਂ ਨੇ ਕਿਹਾ ਜੀ ਪ੍ਰਾਈਵੇਟ ਟਰਸਟ ਹੋਣਗੇ। ਹੁਣ ਇਹ ਜਿਹੜਾ ਫੋਲੋ ਕਰਨ ਦੀ ਲਾਈਨ ਹੈ, ਇਸ ਦਾ ਮਤਲਬ ਇਹ ਹੈ ਕਿ ਅਰਬਾਂ ਖਰਬਾਂ ਦੀ ਪ੍ਰਾਪਰਟੀ, ਹੁਣ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਪ੍ਰਾਈਵੇਟ ਟਰਸਟ ਕਿਹਦੇ ਹੱਥ 'ਚ ਹੋਣਗੇ। ਸੋ ਕਿਸੇ ਵੀ ਕੰਮ ਨੂੰ ਜਦੋਂ ਅਸੀਂ ਈਵਨ ਜੈਨੋਸਾਈਡ ਦੀਆਂ ਉਹ 8 ਜਾਂ 10 ਸਟੇਜਿਸ ਜਿਹੜੀਆਂ UN ਨੇ ਮੰਨੀਆਂ ਹੋਈਆਂ ਉਹਨਾਂ ਵੱਲ ਅਸੀਂ ਦੇਖਦੇ ਤੇ ਉਹਨਾਂ ਦੇ ਵਿੱਚ ਜਿਹੜਾ ਫਾਈਨਲ ਜੈਨੋਸਾਈਡ ਜਾਂ ਐਕਸਟਰਮੀਨੇਸ਼ਨ ਔਰ ਡਿਨਾਇਲ ਉਸ ਤੋਂ ਉੱਥੋਂ ਤੱਕ ਇਹ ਪਹੁੰਚ ਚੁੱਕੇ ਨੇ। ਔਰ ਉਹਦੇ 'ਚ ਇੱਕ ਬਹੁਤ ਪਾਵਰਫੁਲ ਪਾਰਟ ਪਹਿਲਾਂ ਕਲਾਸੀਫਿਕੇਸ਼ਨ ਹੁੰਦਾ, ਤੁਸੀਂ ਬਦਨਾਮ ਕਰਦੇ ਹੋ, ਤੁਸੀਂ ਜ਼ਿੰਮੇਵਾਰ ਦੱਸਦੇ ਹੋ, ਗੱਦਾਰ ਸਾਬਤ ਕਰਦੇ ਹੋ। ਫਿਰ ਤੁਹਾਡਾ ਆਰਗੇਨਾਈਜੇਸ਼ਨਲ ਨੈਟਵਰਕ ਹੁੰਦਾ ਜਿਨ੍ਹਾਂ ਨੇ ਕੈਰੀ ਕਰਨਾ ਹੈ ਜੈਨੋਸਾਈਡਲ ਏਜੰਡੇ ਨੂੰ। ਉਹ ਆਲਰੇਡੀ RSS ਦੇ ਫਾਰਮ 'ਚ ਮਿਲੀਅਨਸ ਆਫ ਉਹਨਾਂ ਦੇ ਵਰਕਰ, ਔਰ ਉਹਨਾਂ ਦੇ ਨਾਂ ਭਾਵੇਂ ਕੋਈ ਬਜਰੰਗ ਦਲ ਤੇ ਕੋਈ ਹਿੰਦੂ ਵਾਹਿਨੀ ਜਾਂ ਕੁਝ ਵੀ ਰੱਖਿਆ ਹੋਏ ਉਸੇ ਲਾਈਨ ਦੇ ਉੱਤੇ ਹੈ। ਫਿਰ ਰਿਸੋਰਸ ਹਕੂਮਤ ਉਹਨਾਂ ਦੇ ਕੋਲ ਆਲਰੇਡੀ ਹੈਗੀ ਹੈ ਜਿਨ੍ਹਾਂ ਦੇ ਕੋਲ ਅੰਨਾ ਪੈਸਾ ਹੈ। ਇਹ ਮੰਦਰਾਂ ਨੂੰ ਵੀ ਉਹਨਾਂ ਨੇ ਪ੍ਰਾਈਵੇਟ ਕਰਕੇ ਉਸ ਲਾਈਨ ਤੇ, ਔਰ ਲੈਵਲ ਤਾਂ ਇਹ ਹੈ ਕਿ ਜਿੱਥੇ ਕਈ 100 ਕਰੋੜ ਜਿਹੜੇ ਨੇ ਉਹ ਇਲੈਕਸ਼ਨ ਫੰਡ ਦੇ ਨਾਂ ਥੱਲੇ ਇਸ ਵੇਲੇ 75% ਤੋਂ ਜ਼ਿਆਦਾ ਡੋਨੇਸ਼ਨ BJP ਨੂੰ ਹੀ ਜਾ ਰਹੀ ਹੈ। ਹੁਣ ਕਿਸੇ ਚੀਜ਼, ਔਰ ਮੀਡੀਆ ਜਿਹੜਾ ਉਹਨਾਂ ਨੂੰ ਕਵਰ ਵੀ ਕਰਦਾ ਔਰ ਦੂਸਰਾ, ਔਰ ਉਹਨਾਂ ਦਾ ਦੁਨੀਆ ਭਰ ਦੇ ਵਿੱਚ ਨੈਟਵਰਕ ਜਿਹਦੇ ਥੱਲੇ ਉਹ ਹਰ ਇਸ ਕਿਸਮ ਦੇ ਜੈਨੋਸਾਈਡਲ ਐਕਟ ਤੋਂ ਤੁਸੀਂ ਜੂਨ 84 ਦੇ ਹਵਾਲੇ ਨਾਲ ਦੇਖੋ, ਨਵੰਬਰ 84 ਦੇ ਹਵਾਲੇ ਨਾਲ ਦੇਖੋ, 2 ਅਦਾਲਤੀ ਸਿਸਟਮ। ਹੁਣ ਦਿੱਲੀ ਦੇ ਵਿੱਚ ਟਰੰਪ ਬੈਠਾ ਹੈ, ਮੁਸਲਮਾਨਾਂ ਤੇ ਹਮਲੇ ਹੁੰਦੇ ਨੇ, ਮਸੀਤਾਂ ਤੇ ਕਬਜ਼ੇ ਹੁੰਦੇ ਨੇ, ਜੇ 10 ਬੰਦੇ ਅੰਦਰ ਦਿੱਤੇ ਗਏ ਨੇ ਉਹ ਮੁਸਲਮਾਨ ਨੇ, ਉਹਨਾਂ ਨੇ ਕਿਹਾ ਜੀ ਇਹਨਾਂ ਨੇ ਹੀ ਟ੍ਰਿਗਰ ਕੀਤੇ ਨੇ, ਇਹੀ ਹਿੰਦੂ ਮੈਜੋਰਟੀ ਦੇ ਖਿਲਾਫ ਇਹਨਾਂ ਨੇ ਇਹ ਪਾਲਿਸੀ ਲਈ। ਹੁਣ ਇੱਕ ਪਾਸਾ ਅਸੀਂ ਇਹ ਦੇਖ ਰਹੇ ਔਰ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਕਿਸੇ ਹੋਰ ਮਜ਼ਹਬ ਨੂੰ ਡਿਕਰਾਈ ਕਰਨਾ ਹੁੰਦਾ ਹੈ, ਫਿਰ ਜਿਵੇਂ RSS ਨੇ ਇੱਕ ਜ਼ਮਾਨੇ 'ਚ ਅੱਜ ਤੋਂ 15-20 ਸਾਲ ਪਹਿਲਾਂ ਇੱਕ ਸਟੋਰੀ ਕੱਢੀ ਕਿ ਜੀ ਕਿਵੇਂ ਗਣੇਸ਼ ਦੁੱਧ ਪੀਣ ਲੱਗ ਗਏ ਨੇ, ਔਰ ਉਹ ਦੁਨੀਆ ਭਰ 'ਚ ਗਣੇਸ਼ ਦੀ ਮੂਰਤੀ ਦੁੱਧ ਪੀਣ ਲੱਗ ਗਈ, ਕਿਉਂਕਿ ਜਦੋਂ ਉਹਨਾਂ ਨੇ ਦੱਸਣਾ ਵੀ ਅਸੀਂ ਸਾਡਾ ਮਜ਼ਹਬ ਕਿਵੇਂ ਉਹਦੇ 'ਚ ਮਿਰੈਕਲ ਹੈ, ਤਾਕਤ। ਔਰ ਕੱਲ੍ਹ ਹੀ ਮੈਂ ਖਬਰ ਦੇਖ ਰਿਹਾ ਸੀ ਕਿ ਵੀਡੀਓ purportedly show Ayyappa idol opening eyes. This happened more than 4 times and people in the area thronged the temple to witness the reported miracle. ਇਹ ਕੋਇੰਬਟੋਰ ਦੇ ਹਵਾਲੇ ਨਾਲ ਖਬਰ ਹੈ ਕਿ ਜੀ ਹੁਣ ਇਹ ਮੋਰੀਆ ਆਪਾ ਗਣੇਸ਼, ਹੁਣ ਉਦੋਂ ਗਣੇਸ਼ ਦੀ ਮੂਰਤੀ ਵੈਸੇ ਦੁੱਧ ਪੀ ਰਹੀ, ਇਹ ਜਦੋਂ ਪੂਜਾ ਕਰਕੇ ਉਹਦਾ ਵਿਸਰਜਨ ਕਰਦੇ ਨੇ ਪਾਣੀ ਦੇ ਵਿੱਚ ਲਿਜਾ ਕੇ ਪੂਰਾ ਪ੍ਰੋਸੈਸ਼ਨ ਫਾਰਮ 'ਚ, ਉਹਨਾਂ ਨੇ ਕਿਹਾ ਜੀ ਜੋ ਹੀ ਜਿਹੜਾ ਇਹ ਆਈਡਲ ਆਫ ਲਾਰਡ ਅਯੱਪਾ ਓਪਨਿੰਗ ਐਂਡ ਸ਼ਟਿੰਗ ਹਿਜ਼ ਆਈਜ਼ ਡਿਊਰਿੰਗ ਏ ਕੰਸੀਕ੍ਰੇਸ਼ਨ ਹੈਜ਼ ਗੋਨ ਵਾਇਰਲ, ਕਿ ਵਾਇਰਲ ਹੈ, ਲੱਖਾਂ ਲੋਕ ਉੱਥੇ ਇਕੱਠੇ ਹੋ ਰਹੇ ਨੇ ਕਿ ਜੀ ਦੇਖੋ ਉਸ ਮੂਰਤੀ ਨੇ ਅੱਖਾਂ ਖੋਲੀਆਂ ਔਰ ਬੰਦ ਕੀਤੀਆਂ।
ਫਿਰ ਗੱਲ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਜੈਨੋਸਾਈਡਲ ਪਾਲਿਸੀਜ਼ ਇੰਪਲੀਮੈਂਟ ਕੀਤੀਆਂ ਜਾਂਦੀਆਂ, ਕਿਵੇਂ ਫੁੱਟ ਸੋਲਜਰ ਤਿਆਰ ਕੀਤੇ ਜਾਂਦੇ ਨੇ। ਔਰ ਇਹੀ ਨਾਜ਼ੀਆਂ ਦੀ ਆਈਡੀਓਲੋਜੀ ਸੀ ਕਿ ਕੈਚ ਐਜ਼ ਯੰਗ ਐਜ਼ 3 years old, ਕਿ ਭਾਈ ਤੁਸੀਂ ਵਾਈਟ ਰੇਸਿਜ਼ਮ ਤੁਹਾਡਾ ਸੁਪੀਰੀਅਰ। ਔਰ ਹੁਣ ਇੱਕ ਪਾਸੇ ਹਰਿਦੁਆਰ ਦੀ ਧਰਮ ਸੰਸਦ ਦੇ ਵਿੱਚ ਹਜ਼ਾਰਾਂ ਜਿਹੜੇ ਉਹ ਸੈਫਰਨ ਕਲੈਡ ਗੁੰਡੇ ਨੇ, ਉਹਨਾਂ ਨੂੰ ਸਹੁੰ ਚੁਕਾਈ ਗਈ ਕਿ ਅਸੀਂ ਸ਼ਸਤਰ ਚੁੱਕਾਂਗੇ, ਅਸੀਂ ਹਿੰਦੂ ਧਰਮ ਦੀ ਰੱਖਿਆ ਕਰਾਂਗੇ। ਹੁਣ ਇਹ ਪਾਰਟ ਉਹਨਾਂ ਨੇ ਸਕੂਲਾਂ ਦੇ ਵਿੱਚ ਵੀ ਇਹ ਪ੍ਰੈਕਟਿਸ, ਔਰ ਅੱਜ ਦੀ ਮੇਨ ਜਿਹੜੀ ਖਬਰ ਕਿ ਭਾਰਤ ਦੇ ਕਈ ਸਕੂਲਾਂ 'ਚ ਸਟੂਡੈਂਟਸ ਨੂੰ ਚੁਕਾਈ ਗਈ ਹਿੰਦੂ ਰਾਸ਼ਟਰ ਬਣਾਉਣ ਦੀ ਸਹੁੰ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਜਿਵੇਂ ਹਿਟਲਰ ਵਾਂਗ ਸਹੁੰ ਚੁੱਕੀ ਜਾਂਦੀ ਸੀ ਕਿ ਦੇਸ਼ ਭਰ 'ਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ, ਹਿੰਦੂ ਰਾਸ਼ਟਰ ਵਿੱਚ ਬਦਲਣ ਲਈ ਸਹੁੰ ਚੁੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਦੇ ਵੀਡੀਓ ਇੱਕ ਨਿੱਜੀ ਚੈਨਲ ਤੇ ਚੈਨਲ ਦੇ ਮੁੱਖ ਸੰਪਾਦਕ ਨੇ ਆਪਣੇ ਆਥੋਰਾਈਜ਼ਡ ਟਵਿੱਟਰ ਹੈਂਡਲ ਤੇ ਸਾਂਝੇ ਕੀਤੇ। ਔਰ ਇਹ ਵੀਡੀਓ ਪੋਸਟ ਕੀਤੀ ਹੋਈ ਹੈ। ਇਹ ਉੱਤਰ ਪ੍ਰਦੇਸ਼ ਦਾ ਸੋਨਪੱਧਰ 'ਚ ਇੱਕ ਸਕੂਲ ਦੇ ਸਟੂਡੈਂਟ ਨੇ, ਜਿਹੜੇ ਸਹੁੰ ਲੈ ਰਹੇ ਨੇ, ਲੜੋ ਮਰੋ, ਜੇ ਲੋੜ ਪਈ ਤਾਂ ਮਾਰੋ। ਇਹ ਉਹਨਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ। ਪੂਰੀ ਇਹਦੇ 'ਤੇ ਸਟੋਰੀ ਹੈ, ਵੀਡੀਓ ਜਿਹੜੀ ਹੈ ਲਾਈਵ ਸਾਰੇ ਪਾਰਟ 'ਚ ਦੇਖੀ ਜਾ ਸਕਦੀ ਹੈ। ਹੁਣ ਇੱਕ ਪਾਸੇ ਤਾਂ ਅਸੀਂ ਇਹ ਵਰਤਾਰਾ ਭਾਰਤ ਦੇ ਹਵਾਲੇ ਨਾਲ ਦੇਖ ਰਹੇ ਹਾਂ, ਦੂਸਰੇ ਪਾਸੇ ਬਦਨਾਮ ਕੀਤਾ ਜਾਂਦਾ ਹੈ ਪਾਕਿਸਤਾਨ ਨੂੰ। ਅੱਜ ਹੀ ਉਹਨਾਂ ਦਾ ਜਿਹੜਾ ਨਵਾਂ ਉਹਨਾਂ ਨੇ ਚੇਲਾ ਮੁੰਨਿਆ ਮਨਜਿੰਦਰ ਸਿਰਸਾ, ਜਿਹਨੂੰ ਉਹ ਦਿੱਲੀ ਕਮੇਟੀ ਦਾ ਉਹਨੇ ਅਸਤੀਫਾ ਵੀ ਵਾਪਸ ਲੈ ਲਿਆ, ਔਰ ਉਹ ਜਿਹੜਾ ਹੈ ਉਹਨੂੰ ਪ੍ਰਧਾਨ ਬਣਾਉਣ ਦੀਆਂ ਹੀ ਤਿਆਰੀਆਂ ਨੇ। ਇਹਦਾ ਮਤਲਬ ਹੈ ਵੀ ਉਹ ਖਰੀਦ ਉਹਨਾਂ ਨੇ ਕਰ ਲਈ ਹੈ। ਉਹਨੇ ਰੌਲਾ ਪਾਇਆ ਹੋਇਆ ਜੀ ਫਲਾਣੀ ਥਾਂ ਇੱਕ ਹਿੰਦੂ ਕੁੜੀ ਕਨਵਰਟ ਕਰਤੀ, ਔਰ ਦੂਜਾ ਹਾਲਾਂਕਿ ਡੌਨ ਅਖਬਾਰ ਜਿਹੜੀ ਫੇਅਰ ਹੈ ਉਹਨਾਂ ਨੇ ਕਿਹਾ ਜੀ ਉਹਨਾਂ ਦਾ ਘਰੇਲੂ ਝਗੜਾ ਹੈ, ਉਹਦੇ 'ਚ ਕੋਈ ਇਸਲਾਮਿਕ ਲਾਈਨ ਨਹੀਂ ਹੈ। ਲੇਕਿਨ ਇੱਕ ਪਾਸੇ ਹਿੰਦੂਤਵਾ ਦੀ ਲਾਈਨ ਕਿਸ ਹੱਦ ਤੱਕ ਚਲੀ ਗਈ ਹੈ ਕਿ 2022 'ਚ ਸ਼ਰਤੀਆ ਤੌਰ ਦੇ ਉੱਤੇ ਹਰ ਸੈਕਟਰ 'ਚ ਵਾਇਲੈਂਸ ਹੋਏਗੀ। ਔਰ ਪਾਕਿਸਤਾਨ ਤੋਂ ਇਸ ਦੇ ਉਲਟ ਖਬਰ ਹੈ, ਪਾਕਿਸਤਾਨ ਸੈਟਸ ਅਪ ਫਸਟ ਐਵਰ ਬਾਡੀ ਆਫ ਹਿੰਦੂ ਲੀਡਰਸ ਟੂ ਟੇਕ ਕੇਅਰ ਆਫ ਮਾਈਨੋਰਿਟੀ ਕਮਿਊਨਿਟੀਜ਼ ਟੈਂਪਲਸ, ਕਿ ਜਿਵੇਂ ਪਾਕਿਸਤਾਨ ਨੇ ਸਿੱਖ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ। ਕੱਲ ਜਿਹੜੀ ਹੈ ਕ੍ਰਿਸ਼ਨ ਸ਼ਰਮਾ ਦੀ ਅਗਵਾਈ ਦੇ ਥੱਲੇ ਮਿਨਿਸਟਰੀ ਆਫ ਰਿਲੀਜੀਅਸ ਅਫੇਅਰਸ ਨੇ ਪਾਕਿਸਤਾਨ ਹਿੰਦੂ ਮੰਦਰ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹ ਨਾਮ ਬਣਾਈ ਹੈ। ਔਰ ਉਹਨਾਂ ਨੇ ਕਿਹਾ ਵੀ ਜਿੰਨੇ ਪਾਕਿਸਤਾਨ ਦੇ ਵਿੱਚ ਹਿੰਦੂ ਮੰਦਰ ਨੇ, ਔਰ ਹਿਸਟੋਰੀਕਲ ਕਟਾਕਸ਼ ਰਾਜ ਵਰਗੇ ਔਰ ਸਿੰਧ ਦੇ ਵਿੱਚ ਕਾਫੀ ਵੱਡੀ ਪਾਪੂਲੇਸ਼ਨ ਹਿੰਦੂਆਂ ਦੀ ਹੈ, ਉਹ ਜਿਹੜੀ ਇਹ ਕਮੇਟੀ ਹੈ ਪਾਕਿਸਤਾਨ ਹਿੰਦੂ ਮੰਦਰ ਮੈਨੇਜਮੈਂਟ ਕਮੇਟੀ, ਉਹ ਉਹਨਾਂ ਨੂੰ ਹੈਂਡਲ ਕਰੇਗੀ। ਸੋ ਇੱਕ ਪਾਸੇ ਇਸਲਾਮ ਦੇ ਨਾਂ ਥੱਲੇ ਬਣਿਆ ਇਸਲਾਮਿਕ ਮੁਲਕ, ਉਹ ਤਾਂ ਮਾਈਨੋਰਿਟੀਜ਼ ਨੂੰ ਜਿਹੜਾ ਉਹ ਬਰਾਬਰੀ ਦੇ ਹੱਕ ਰਾਦਰ ਪ੍ਰੋਟੈਕਸ਼ਨ ਦੇਣ ਦੇ ਲਈ, ਔਰ 2-3 ਮੰਦਰ ਜਿਹੜੇ ਉੱਥੇ ਆਕੂਪਾਈ ਕੀਤੇ ਹੋਏ ਸੀ, ਸਰਕਾਰੀ ਕਬਜ਼ੇ 'ਚ ਸੀ ਜਾਂ ਉਹਨਾਂ ਦਾ ਹੋਰ ਯੂਜ਼ ਹੋ ਰਿਹਾ ਸੀ, ਸੁਪਰੀਮ ਕੋਰਟ ਦੇ ਆਰਡਰ ਦੇ ਥੱਲੇ ਕਰਾਚੀ ਦੇ ਵਿੱਚ ਜਿਹੜੇ ਨੇ ਉਹ ਟੈਂਪਲ ਹਵਾਲੇ ਕੀਤੇ ਗਏ ਨੇ ਹਿੰਦੂਆਂ ਦੇ। ਸੋ ਇਧਰ ਜਿਹੜਾ ਇੰਡੀਆ 'ਚ ਜੋ ਨਾਜ਼ੀ ਜਰਮਨੀ 1930 'ਚ ਜਿਸ ਹੱਦ ਤੱਕ ਪਹੁੰਚ ਗਿਆ ਸੀ, ਹੁਣ ਉਹ ਫਾਈਨਲ ਸਟੇਜ ਹੀ ਹੈ ਜਿਹੜੀ ਉਹ ਜੈਨੋਸਾਈਡ ਦੀਆਂ 8 ਜਾਂ 10 ਸਟੇਜਿਸ ਦਾ ਮੈਂ ਜ਼ਿਕਰ ਕੀਤਾ ਕਿ ਹੁਣ ਐਕਸਟਰਮੀਨੇਸ਼ਨ ਦੀ ਲਾਈਨ ਹੈ ਜਿਹੜੀ ਕਿ ਇਸ 2022 ਦੇ ਵਿੱਚ ਮੁਸਲਮਾਨਾਂ, ਈਸਾਈਆਂ, ਸਿੱਖਾਂ ਦੇ ਖਿਲਾਫ ਅਸੀਂ ਪੰਜਾਬ ਦੇ ਕੰਟੈਕਸਟ ਡਿਟੇਲ 'ਚ ਗੱਲ ਕਰਾਂਗੇ। ਇਹ ਏਜੰਡਾ ਉਹ ਵਾਇਓਲੈਂਟਲੀ ਇੰਪਲੀਮੈਂਟ ਕਰਨਗੇ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ। ਤੇ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ, ਦੁਬਾਰਾ ਫਿਰ ਵਿਚਾਰ ਚਰਚਾ ਕੰਟੀਨਿਊ ਕਰਦੇ ਹਾਂ।